ਜੋੜ ਕੇ ਤੇ ਵੇਖੋ। ਜਲੰਧਰ ਵਾਲੇ ਨੂੰ ਪਤਾ ਤੇ ਚੱਲੇ ਕਿ ਲਾਹੌਰ 'ਚ ਕੀ ਹੁੰਦਾ ਪਿਆ, ਲਾਹੌਰ ਵਾਲੇ ਨੂੰ ਪਤਾ ਚੱਲੇ ਚੰਡੀਗੜ੍ਹ 'ਚ ਕੌਣ ਵੱਸਦਾ, ਚੰਡੀਗੜ੍ਹ ਵਾਲੇ ਨੂੰ ਪਤਾ ਹੋਵੇ ਕਿ ਪਿੰਡੀ ਦੇ ਵਿੱਚ ਪੋਠੋਹਾਰੀ ਦਾ ਮਸਲਾ ਕੀ ਹੁੰਦਾ ਪਿਆ। ਠੀਕ ਹੈ, ਆਨਲਾਈਨ ਹੀ ਕਰ ਦਿਓ। ਹੁਣ ਉਹ 'ਚ ਜ਼ਾਹਿਰ ਕਈ ਮਸਲੇ ਆ ਜਾਂਦੇ ਨੇ, ਵੀਜ਼ੇ ਦੇ ਮਸਲੇ ਆ ਜਾਂਦੇ ਨੇ, ਵੀਜ਼ਾ ਲੱਭ ਜਾਏ ਤੇ ਸਾਰਾ ਪੰਜਾਬ ਹੀ ਬਾਹਰ ਭੱਜਣਾ ਚਾਹੁੰਦਾ ਹੈ, ਉਹ ਕਾਨਫਰੰਸ ਲਈ ਗਏ ਸਾਰੇ ਗਾਇਬ ਵੀ ਹੋ ਸਕਦੇ ਨੇ। ਰੀਅਲਿਸਟਿਕ ਕੰਮ ਹੈ, ਕੋਈ ਮਤਲਬ ਆਈਡੀਅਲਿਸਟਿਕ ਅਪਰੋਚ ਨਹੀਂ ਹੈ ਕਿ ਸਭ ਦੇ ਵੀਜ਼ਾ ਲਵਾ ਦਿਓ ਤੇ ਅਸੀਂ ਬਾਹਰ ਆਉਣਾ ਚਾਹੁੰਦੇ ਹਾਂ। ਉਹ ਬਾਹਰ ਜਾ ਕੇ ਸਲਿੱਪ ਵੀ ਹੋ ਸਕਦੇ ਨੇ, ਲੇਕਿਨ ਉਹਦੇ 'ਚ ਅਸੀਂ ਕੋਈ ਹੱਲ ਤੇ ਕੱਢਣਾ ਨਾ। ਆਨਲਾਈਨ ਪਲੇਟਫਾਰਮ ਬਣਾਉਣਾ ਹੈ, ਆਫਲਾਈਨ ਕਿਤੇ ਪ੍ਰੈਕਟੀਕਲੀ ਬਣਾਉਣਾ ਹੈ, ਲੇਕਿਨ ਕੋਸ਼ਿਸ਼ ਇਹ ਕਰਨੀ ਹੈ ਕਿ ਜਿੱਥੇ ਵੀ ਕਾਨਫਰੰਸ ਹੋ ਰਹੀ ਹੈ ਤੇ 50% ਨਹੀਂ ਤੇ 30% ਨੌਜਵਾਨਾਂ ਨੂੰ ਬੁਲਾਓ, ਮੈਨੂੰ ਕੱਢ ਦੇਣਾ ਵਿੱਚੋਂ ਭਾਵੇਂ, ਮੈਂ ਆਪਣੀ ਵਕਾਲਤ ਨਹੀਂ ਕਰਦਾ ਤੇ। ਲੇਕਿਨ ਅਗਰ ਜਿੰਨੀ ਦੇਰ ਤੱਕ ਤੁਹਾਡੇ ਨਾਲ ਬਹਿਣਗੇ ਨਹੀਂ, ਤੁਹਾਡੇ ਵਿਚਾਰ ਨੌਜਵਾਨ ਨਹੀਂ ਸੁਣਨਗੇ, ਤੇ ਤੁਸੀਂ ਜਦੋਂ ਇਹ ਪੇੜ ਛੱਡਣਾ ਕਦੇ ਨਾ ਕਦੇ, ਉਸ ਤੋਂ ਬਾਅਦ ਤੁਹਾਡਾ ਵੀ ਨਾਂ ਲੈਵਾ ਕੋਈ ਨਹੀਂ ਹੋਣ ਲੱਗਾ, ਤੁਹਾਡੇ ਵਿਚਾਰਾਂ ਨੂੰ ਅੱਗੇ ਪਹੁੰਚਾਉਣ ਵਾਲਾ ਕੋਈ ਨਹੀਂ ਹੈਗਾ। ਤੁਸੀਂ ਆਪਸ 'ਚ ਗੱਲ ਕਰਕੇ ਨਾ ਜਾਓ। ਇੰਨੀ ਜੀ ਬੇਨਤੀ ਨੌਜਵਾਨਾਂ ਨਾਲ ਹੋਵੇ ਕਿ ਜਦੋਂ ਵੀ ਕੋਈ ਚੀਜ਼ ਡਿਜ਼ਾਈਨ ਕਰੋ, ਆਨਲਾਈਨ ਪ੍ਰੈਕਟੀਕਲ ਜਾਂ ਜਿੱਥੇ ਵੀ, ਬਹੁਤਾ ਨਹੀਂ ਤੇ 30% ਕੋਟਾ ਹੀ ਸਾਨੂੰ ਦੇ ਦਿਓ ਕਿ ਉਹਦੇ ਵਿੱਚ ਕੋਈ ਇੱਕ ਨੌਜਵਾਨ ਕੁੜੀ ਮੁੰਡਾ ਬੈਠਾ ਹੋਵੇ ਜਾਂ ਮੋਡਰੇਟ ਕਰ ਰਿਹਾ ਹੋਵੇ ਜਾਂ ਗੱਲ ਕਰ ਰਿਹਾ ਹੋਵੇ, ਜਿਹੜਾ ਤੁਸੀਂ